व्यूअर्स वेलकम बैक इन आवर प्रोग्राम जी। डॉक्टर साहब साढ़े कोल फेसबुक मैसेज आया है ओंकार सिंह साबा जी का, ये लिखते हैं ਤੁਹਾਡੇ ਫੇਸਬੁੱਕ ਮੈਸੇਜ ਤੋਂ ਪਹਿਲਾਂ ਮੈਂ ਇੱਕ ਸੁਧਾਈ ਕਰਨਾ ਚਾਹੁੰਦਾ ਜੀ। ਅਸੀਂ 24 ਮਈ ਨੂੰ ਜਦੋਂ ਕਿ ਨਿਊਕਲੀਅਰ ਧਮਾਕਿਆਂ ਸੰਬੰਧੀ ਪ੍ਰੋਗਰਾਮ ਕੀਤਾ ਕਿ ਕਿਵੇਂ 1998 ਵਿੱਚ ਮਈ ਦੇ ਮਹੀਨੇ ਭਾਰਤ ਨੇ ਪੋਖਰਾਨ 2 ਕੀਤਾ, ਫਿਰ ਪਾਕਿਸਤਾਨ ਨੇ ਮੈਂ ਕਿਹਾ ਵੀ 2 ਹਫ਼ਤਿਆਂ ਦੇ ਲਗਭਗ ਵਿੱਥ ਦੇ ਉੱਤੇ ਹੀ 28 ਮਈ ਨੂੰ ਪਾਕਿਸਤਾਨ ਨੇ ਬਲੋਚਿਸਤਾਨ ਦੇ ਛਗਾਈ ਜ਼ਿਲ੍ਹੇ ਦੇ ਰਾਸਕੋ ਪਹਾੜੀਆਂ ਦੇ ਉੱਤੇ ਉੱਪਰੋਂ ਥੱਲੇ 5 ਧਮਾਕੇ ਕੀਤੇ ਜੀ। ਪਰ ਪਤਾ ਨਹੀਂ ਕਿਉਂ ਮੇਰੀ ਯਾਦ ਦੇ ਵਿੱਚ ਇਹ ਡੇਟ 24 ਮਈ ਜੁੜੀ ਹੋਈ ਸੀ ਭਾਰਤ ਦੇ ਧਮਾਕਿਆਂ ਦੀ ਜੀ। ਮੈਂ ਅੱਜ ਜਦੋਂ ਵੀਕਲੀ ਕਾਲਮ ਲਿਖਦਾ 12 ਦੇ ਕਰੀਬ ਨਿਊਜ਼ਪੇਪਰ ਉਹਨੂੰ ਕੈਰੀ ਕਰਦੇ ਨੇ ਤੇ ਇਸ ਵਿਸ਼ੇ ਤੇ ਮੈਂ ਲਿਖਣਾ ਚਾਹੁੰਦਾ ਸੀ ਤੇ ਮੈਂ ਰਿਸਰਚ ਦੇ ਲਈ ਜਦੋਂ ਹੋਰ ਡਾਕੂਮੈਂਟ ਖੋਲ੍ਹੇ ਤੇ ਮੈਨੂੰ ਇਸ ਗੱਲ ਨੇ ਥੋੜ੍ਹਾ ਜਿਹਾ ਜਿਹੜਾ ਉਹ ਪਰੇਸ਼ਾਨ ਕੀਤਾ ਕਿ ਵੀ ਮੈਂ ਗਲਤ ਡੇਟ ਕੋਟ ਕੀਤੀ। ਮਈ ਦੇ ਮਹੀਨੇ ਹੀ ਧਮਾਕੇ ਹੋਏ ਲੇਕਿਨ ਭਾਰਤ ਨੇ ਪਹਿਲੇ ਧਮਾਕੇ ਜਿਹੜੇ ਨੇ 2 3 ਜਾਂ 4 ਉਹ 11 ਮਈ ਨੂੰ ਕੀਤੇ, ਫਿਰ ਜਿਹੜੇ ਅਗਲੇ 2 ਧਮਾਕੇ ਨੇ ਉਹ ਉਹਨਾਂ ਨੇ 13 ਮਈ ਨੂੰ ਕੀਤੇ। ਔਰ ਜਦੋਂ 2 ਹਫ਼ਤੇ ਦਾ ਮੇਰੇ ਮਾਈਂਡ ਦੇ ਵਿੱਚ ਕਰੈਕਟ ਇਮੇਜ ਸੀ ਕਿ ਭਾਰਤ ਦੇ ਕਰਨ ਤੋਂ ਬਾਅਦ 2 ਹਫ਼ਤੇ ਬਾਅਦ ਪਾਕਿਸਤਾਨ ਨੇ ਕੀਤੇ, ਸੋ ਪਾਕਿਸਤਾਨ ਨੇ 28 ਮਈ ਨੂੰ ਜਿਹੜੇ ਹੈ 5 ਧਮਾਕੇ ਜਿਹੜੇ ਨੇ ਉਹ ਇਸ ਛਗਾਈ ਜ਼ਿਲ੍ਹੇ ਦੀ ਰਾਸਕੋ ਪਹਾੜੀ ਤੇ ਕੀਤੇ। ਸੋ ਧਮਾਕੇ ਮਈ 'ਚ ਹੀ ਹੋਏ, ਉਹਨਾਂ ਦੋਨਾਂ ਦੇ ਵਿੱਚ ਵੀ 2 ਹਫ਼ਤੇ ਦੀ ਵਿੱਥ ਸੀ ਲੇਕਿਨ ਹੁਣ ਮੈਂ ਆਪਣੇ ਦਿਮਾਗ ਦੀ ਉਹ ਯਾਦਾਸ਼ਤ 'ਚੋਂ 24 ਮਈ ਨੂੰ ਵਾਈਪ ਆਊਟ ਕਰਕੇ 11 ਤੇ 13 ਮਈ ਜਿਹੜੇ ਨੇ ਉਹਨਾਂ ਦੇ ਧਮਾਕੇ ਸੀ। ਸੋ ਇਹ ਅਸੀਂ ਸੁਧਾਈ ਕਰਨਾ ਚਾਹੁੰਦੇ ਹਾਂ ਜੀ। ਡਾਕਟਰ ਸਾਹਿਬ ਅਸੀਂ ਹੁਣ ਮੈਸੇਜ ਪੜ੍ਹਦੇ ਹਾਂ ਓਂਕਾਰ ਸਿੰਘ ਸਾਬਾ ਜੀ ਦਾ, ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਰੈਣੂ ਮਹੰਤ ਆ ਗਿਆ ਡਾਕਟਰ ਸਾਹਿਬ, ਹੁਣ ਤਾਂ ਕੋਈ ਸ਼ੱਕ ਨਹੀਂ ਰਹਿ ਗਿਆ ਕਿ ਅਕਾਲੀ ਦਲ ਦਾ ਲਾਣਾ ਸਾਰਾ ਨਰੈਣੂ ਮਹੰਤ ਅਤੇ ਉਸਦੇ ਚੇਲਿਆਂ ਦਾ ਟੋਲਾ ਹੈ। ਇਹ ਦੇਖਣ ਨੂੰ ਸਿੱਖ ਲੱਗਦੇ ਹਨ ਪਰ ਇਹਨਾਂ ਦੀਆਂ ਰੂਹਾਂ ਮਹੰਤਾਂ ਦੀਆਂ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਤੇ ਕਿਸੇ ਨੇ ਕੋਈ ਐਕਸ਼ਨ ਨਹੀਂ ਲਿਆ ਤੇ ਹੁਣ ਆਪਸ ਵਿੱਚ ਲੜਾ ਰਹੇ ਨੇ ਜੀ। ਡਾਕਟਰ ਸਾਹਿਬ ਓਂਕਾਰ ਸਿੰਘ ਸਾਬਾ ਜੀ ਦਾ ਬਹੁਤ ਬਹੁਤ ਸ਼ੁਕਰੀਆ। ਅਸੀਂ ਆਲਰੇਡੀ ਅੱਜ ਕਿਉਂਕਿ ਸਾਰਾ ਸੈਗਮੈਂਟ ਹੀ ਇਸ ਦੇ ਉੱਤੇ ਸੀ ਜੀ ਔਰ ਅਸੀਂ ਪੁਆਇੰਟ ਆਊਟ ਕੀਤਾ ਕਿ ਕਿਵੇਂ ਅੱਧੀ ਦਰਜਨ ਤੋਂ ਜ਼ਿਆਦਾ ਏਜੰਸੀਆਂ ਜਿਨ੍ਹਾਂ ਦਾ ਪਤਾ ਲੱਗ ਰਿਹਾ ਹੈ ਵਿਜ਼ੀਬਲੀ ਉਹ ਐਕਟਿਵ ਨੇ, ਆਪਸ 'ਚ ਲੜਾਉਣ ਦੀ ਲਾਈਨ ਉਹਨਾਂ ਨੇ। ਔਰ ਟਾਈਮਿੰਗ ਜਦੋਂ ਤੁਸੀਂ ਦੇਖਦੇ ਹੋ ਕਿ ਘੱਲੂਘਾਰੇ ਦੇ ਐਨ ਈਵ ਦੇ ਉੱਤੇ ਹੀ ਆਲਮੋਸਟ ਵੀਕ ਔਰ 2 ਵੀਕਸ ਬਿਫੋਰ ਅਟੈਕ ਹੁੰਦਾ ਹੈ 2 ਵੀਕਸ, ਤੇ ਹੁਣ ਬਿਲਕੁਲ ਸੈੱਟ ਕਰ ਦਿੱਤੀ ਹੈ ਲਾਈਨ, ਇਸ ਪਾਸੇ ਲਾ ਦਿੱਤਾ ਹੈ, ਅੱਧੀ ਕੌਮ ਇਸ ਪਾਸੇ ਹੋਏਗੀ ਉਧਰ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਸਮੁੱਚੀ ਕੌਮ ਨੇ ਇਸ ਅਟੈਕ ਨੂੰ ਕੰਡੈਮ ਕੀਤਾ ਜੀ ਔਰ ਬਹੁਤ ਸਾਰੀਆਂ ਥਾਵਾਂ ਤੇ ਜਿਹੜੇ ਸਿੰਸੀਅਰ ਦਮਦਮੀ ਟਕਸਾਲ ਦੇ ਨਾਲ ਜੁੜੇ ਹੋਏ ਵੀਰ ਨੇ ਉਹਨਾਂ ਨੇ ਇਸ ਦੇ ਉੱਤੇ ਰਾਦਰ ਕਾਫੀ ਬਾਕੀਆਂ ਨਾਲੋਂ ਵੀ ਜ਼ਿਆਦਾ ਵੋਕਲ ਸਟੈਂਡ ਲਿਆ ਕਿਉਂਕਿ ਉਹ ਸਮਝਦੇ ਨੇ ਕਿ ਇਸ ਦੇ ਨਾਲ ਦਮਦਮੀ ਟਕਸਾਲ ਦੀ ਪ੍ਰੈਸਟੀਜ, ਮਾਣ ਮਰਿਆਦਾ, ਰੈਪੂਟੇਸ਼ਨ, ਕ੍ਰੈਡੀਬਿਲਿਟੀ ਸਭ ਕੁਛ ਜੁੜਿਆ ਹੋਇਆ। ਔਰ ਜੇ ਤੁਸੀਂ ਕੁੱਲ ਮਿਲਾ ਕੇ ਦੇਖਦੇ ਹੋ ਕਿ ਵੀ ਫਿਰ ਤੁਹਾਨੂੰ ਬਹੁਤ ਕੁਛ, ਮੈਂ ਵੀ ਕਹਿਣ ਤੋਂ ਹਮੇਸ਼ਾ ਗੁਰੇਜ਼ ਕਰਦਾ ਹੈ, ਮੇਰਾ ਅਕਸਰ ਇਹ ਕਹਿਣਾ ਹੁੰਦਾ ਹੈ ਕਿ ਭਾਈ ਇਹ 2 ਸੰਸਥਾਵਾਂ ਸਾਡੀਆਂ ਦਮਦਮੀ ਟਕਸਾਲ ਔਰ ਅਖੰਡ ਕੀਰਤਨੀ ਜਥਾ ਜੀ ਉਹ ਇਹ ਉਹ ਸੰਸਥਾਵਾਂ ਨੇ ਜਿਨ੍ਹਾਂ 'ਚੋਂ ਸਾਡੀ ਮੂਵਮੈਂਟ ਨਿਕਲੀ ਹੈ। ਔਰ ਜਿਵੇਂ 1978 'ਚ ਭਾਈ ਫੌਜਾ ਸਿੰਘ ਔਰ ਉਹਨਾਂ ਦੇ ਸਾਥੀ ਅਖੰਡ ਕੀਰਤਨੀ ਜਥੇ ਦੇ ਬਹੁਤੇ ਸਿੰਘ ਸਨ ਜਿਹੜੇ 13 ਸ਼ਹੀਦ ਹੋਏ ਜੀ ਔਰ ਫਿਰ 84 ਤੋਂ ਬਾਅਦ ਜਿਸ ਕਿਸਮ ਦੀ ਲੜਾਈ ਸਾਡੇ ਯੋਧਿਆਂ ਨੇ ਦਿੱਤੀ ਉਹਦੇ 'ਚ ਜੇ ਪਹਿਲਾ ਸਰਬੱਤ ਖਾਲਸਾ 26 ਜਨਵਰੀ 1986 ਦਾ ਹੁੰਦਾ ਉਹਨੂੰ ਦਮਦਮੀ ਟਕਸਾਲ ਕਾਲ ਕਰਦੀ ਹੈ ਔਰ ਸਿੱਖ ਸਟੂਡੈਂਟ ਫੈਡਰੇਸ਼ਨ, ਦੂਸਰੀਆਂ ਸਾਰੀਆਂ ਜਥੇਬੰਦੀਆਂ, ਪ੍ਰੇਰਨਾ ਸਰੋਤ ਸੰਤ ਪਿੰਡਾਂ ਵਾਲੇ ਸਨ। ਔਰ ਇਸੇ ਤਰ੍ਹਾਂ ਜਿਹੜਾ ਬੱਬਰ ਖਾਲਸਾ ਜਥੇਬੰਦੀ ਹੈ ਇਸ ਦਾ ਕਾਫੀ ਆਧਾਰ ਅਖੰਡ ਕੀਰਤਨੀ ਜਥਿਆਂ 'ਚ ਰਿਹਾ ਜੀ ਔਰ ਅੱਜ ਵੀ ਮੈਦਾਨ ਦੇ ਵਿੱਚ ਜਿਹੜੀ ਹੈ ਸਰਗਰਮੀ ਦੇ ਨਾਲ ਉਹ ਸੇਵਾ ਨਿਭਾਉਣ ਦੇ ਲਈ ਤਤਪਰ ਨੇ। ਸੋ ਅਸੀਂ ਹਮੇਸ਼ਾ ਇਹ ਕੋਸ਼ਿਸ਼ ਕਰਦੇ ਹਾਂ ਕਿ ਵੀ ਜੇ ਅਸੀਂ ਕੋਈ ਕਮਜ਼ੋਰੀ ਵੀ ਦੇਖਦੇ ਹਾਂ ਜਾਂ ਦੇਖੀ ਤੇ ਇਸ ਪ੍ਰਤੀ ਜਿਹੜਾ ਆਪਣੇ ਆਪ ਨੂੰ ਥੋੜ੍ਹਾ ਜਿਹਾ ਕਹਿਣ ਤੋਂ ਗੁਰੇਜ਼ ਕਰਦੇ ਹਾਂ। ਪਰ ਜਿਹੜਾ ਵਾਕਿਆ ਹੁਣ ਹੋਇਆ ਇਸ ਦਾ ਕੋਈ ਦਮਦਮੀ ਟਕਸਾਲ ਨਾਲ ਸੰਬੰਧ ਨਹੀਂ ਹੈ। ਉਹ ਜਿਹੜੇ ਵਿਚਾਰੇ ਭੋਲੇ ਭਾਲੇ ਨੌਜਵਾਨ ਵੀ ਵਰਤੇ ਗਏ, ਜਿਸ ਕਿਸਮ ਦੀ ਉਹਨਾਂ ਦੀ ਕੋਈ ਬ੍ਰੇਨ ਵਾਸ਼ਿੰਗ ਹੋਈ, ਸਾਨੂੰ ਉਹਨਾਂ ਦੇ ਨਾਲ ਵੀ ਹਮਦਰਦੀ ਹੈ। ਪਰ ਅਸੀਂ ਸਮਝਦੇ ਹਾਂ ਵੀ ਇਹ ਜਿਸ ਕਿਸਮ ਦੀ ਏਜੰਸੀਆਂ ਦੀ ਖੇਡ ਹੈ, ਉਹਨਾਂ ਨੇ ਜਿਸ ਤਰੀਕੇ ਦੇ ਨਾਲ ਇਹ ਸੈੱਟ ਕੀਤਾ ਇਸ ਦਾ ਨੁਕਸਾਨ ਹੋਏਗਾ। ਜਿਸ ਤਰੀਕੇ ਨਾਲ ਏਜੰਸੀਆਂ ਨੇ ਉਦੋਂ
ਜਥੇਦਾਰ ਰਣਜੀਤ ਸਿੰਘ ਨੂੰ ਅੱਗੇ ਲਾ ਲਿਆ, ਇੱਕ ਫੈਕਸ਼ਨ ਨੂੰ ਅੱਗੇ ਲਾ ਕੇ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਤਕਰਾਰ ਦੀ ਲਾਈਨ ਪੈਦਾ ਕੀਤੀ ਗੁਰੂ ਨਾਨਕ ਨਿਵਾਸ 'ਚ। ਔਰ ਬਾਅਦ ਦੇ ਵਿੱਚ ਲੰਬਾ ਵਕਤ ਤਕਰਾਰ ਜਾਰੀ ਰਿਹਾ। ਔਰ ਜੁਝਾਰੂ ਜਥੇਬੰਦੀਆਂ 'ਚ ਭਾਈ ਅਨੋਖ ਸਿੰਘ ਬੱਬਰ ਇੱਕ ਬੜੇ ਸੁਲਝੇ ਹੋਏ ਸਿਆਣੇ ਯੋਧੇ ਸਨ, ਜਿਨ੍ਹਾਂ ਨੇ ਫਿਰ ਉਹਨਾਂ ਨੂੰ ਇਕੱਠੇ ਲਿਆਂਦਾ ਔਰ ਪੰਥਕ ਕਮੇਟੀ ਦੇ ਅੰਬਰੇਲੇ ਥੱਲੇ 4 ਜੁਝਾਰੂ ਜਥੇਬੰਦੀਆਂ, ਜਿਨ੍ਹਾਂ ਦੇ ਵਿੱਚ ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ, ਬੱਬਰ ਖਾਲਸਾ ਇੰਟਰਨੈਸ਼ਨਲ ਔਰ ਭਿੰਡਰਾਂਵਾਲੇ ਟਾਈਗਰ ਫੋਰਸ ਆਫ ਖਾਲਿਸਤਾਨ, ਬਾਅਦ ਦੇ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਵੀ ਹਿੱਸਾ ਬਣੀ। ਸੋ ਇਹ ਸਾਰੇ ਹੀ ਜਿਹੜੇ ਨੇ ਉਹਨਾਂ ਨੇ ਫਿਰ ਇੱਕ ਪਲੇਟਫਾਰਮ ਤੋਂ ਲੜਾਈ ਵੀ ਲੜੀ। ਪਰ ਕਈ ਵਾਰੀ ਜਿਹੜੀਆਂ ਵਿਥਾਂ ਪੈ ਜਾਂਦੀਆਂ ਨੇ ਉਹ ਉਹਨਾਂ ਨੂੰ ਏਜੰਸੀਆਂ ਟੂ ਦਾ ਹਿਲਟ ਇਸਤੇਮਾਲ ਕਰਦੀਆਂ। ਔਰ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਵੀਰ ਓਂਕਾਰ ਸਿੰਘ ਜੀ ਦਾ, ਜਿਨ੍ਹਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲਾ YouTube ਕਮੈਂਟ ਆਇਆ ਹੈ ਉਮੈਰ ਹਸਨ ਜੀ ਦਾ, ਸਿੱਖਾਂ ਨੂੰ ਗੁਲਾਮ ਬਣਾਉਣ ਲਈ। ਬ੍ਰੇਕ ਲਾ ਲਈਏ? ਹਾਂ ਮੇਰਾ ਖਿਆਲ ਬ੍ਰੇਕ ਜੀ ਡਾਕਟਰ ਸਾਹਿਬ ਲੰਬਾ ਹੈਗਾ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।